ਕੋਈ ਵੀ ਮਾਂ ਦਹਿਸ਼ਤਗਰਦ ਜਾਂ ਅਪਰਾਧੀ ਨਹੀਂ ਜੰਮਦੀ। ਬਿਲਕੁਲ ਉਹ ਬੱਚਾ ਜਾਂ ਬੱਚੀ ਜੰਮਦੀ ਹੈ, ਉਹ ਕ੍ਰਿਮੀਨਲ ਜਾਂ ਟੈਰਰਿਸਟ ਨਹੀਂ ਜੰਮਦੀ। ਜੀ ਹੁਣ ਇਹ ਬੜੀ ਡੂੰਘੀ ਸਟੇਟਮੈਂਟ ਹੈ। ਕਿਵੇਂ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਮੁੱਢਲੇ ਹੱਕਾਂ ਤੋਂ ਡਿਪਰਾਈਵ ਕਰਦੇ ਹੋ, ਉਹਨਾਂ ਦੇ ਕੋਲ ਰੋਟੀ ਰੋਜ਼ੀ ਦਾ ਸਾਧਨ ਨਹੀਂ ਹੁੰਦਾ, ਉਹਨਾਂ ਦੇ ਕੋਲ ਹੋਰ ਜੀਵਨ ਨੂੰ ਇੱਕ ਡਿਗਨੀਫਾਈਡ ਢੰਗ ਨਾਲ ਜਿਉਣ ਦਾ ਰਸਤਾ ਨਹੀਂ ਹੁੰਦਾ, ਤੇ ਫਿਰ ਉਹ ਆਪਣੇ ਆਪ ਨੂੰ ਸਰਵਾਈਵਲ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ। ਜਿਹਨੂੰ ਮਾਰਿਆ ਇਸ ਨੂੰ ਜੈਪਾਲ ਭੁੱਲਰ ਨੂੰ, ਇਹ ਸਾਬਕਾ ASI ਪੁਲਿਸ ਦਾ ਉਹਦਾ ਮੁੰਡਾ ਹੈ। ਆਲਰੇਡੀ ਮੈਂ ਦੱਸਿਆ ਕਿ ਪ੍ਰੋਮਿਸਿੰਗ ਸਪੋਰਟਸਮੈਨ, ਔਰ ਉਸ ਤੋਂ ਪਹਿਲਾਂ ਸੁੱਖਾ ਕਾਲੋਂ ਨਾਂ ਦਾ ਇੱਕ ਗੈਂਗਸਟਰ ਜਿਸ ਨੂੰ ਮਾਰਿਆ ਗਿਆ, ਔਰ ਇਹ ਵਿੱਕੀ ਗੌਂਡਰ। ਇਹ ਸਾਰੇ ਵਾਕਿਆਤ ਇਸ ਪੀਰੀਅਡ 'ਚ ਹੋਏ ਨੇ, ਅਮਰਿੰਦਰ ਸਿੰਘ ਦੇ ਪੀਰੀਅਡ। ਪੰਜਾਬ 'ਚ RSS ਦਾ ਜਿਹੜਾ ਬ੍ਰਿਗੇਡੀਅਰ ਇੱਕ ਗੜਗੇਜਾ ਜਲੰਧਰ ਦੇ ਵਿੱਚ ਮਾਰਿਆ ਗਿਆ, ਕੋਈ ਹੋਰ 3-4, ਉਹਨਾਂ ਨੂੰ ਵੀ ਮਾਰਨ ਦੀ ਜ਼ਿੰਮੇਵਾਰੀ ਤਾਂ ਉਹਨਾਂ ਨੇ ਨਹੀਂ ਲਈ, ਲੇਕਿਨ ਪੁਲਿਸ ਨੇ ਕਿਹਾ ਜੀ ਇਹ ਗੈਂਗਸਟਰਸ ਨੇ ਮਾਰੇ। ਕਿ 10 ਅਕਤੂਬਰ 1947 ਨੂੰ ਇੱਕ ਸਰਕੂਲਰ, ਜਿਹਨੂੰ ਹੋਮ ਮਿਨਿਸਟਰੀ, ਪਟੇਲ ਹੋਮ ਮਿਨਿਸਟਰ ਹੈ ਪੰਜਾਬ ਦੇ ਵਿੱਚ, ਗਵਰਨਰ ਚੰਦੂ ਲਾਲ ਤ੍ਰਿਵੇਦੀ ਹੈ ਇਹ, ਔਰ ਨਹਿਰੂ ਪ੍ਰਾਈਮ ਮਿਨਿਸਟਰ ਹੈ, ਇਹ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਸਰਦਾਰ ਕਪੂਰ ਸਿੰਘ ਜਿਹੜੇ ਇੱਕ ਵੱਡੇ ਫਿਲਾਸਫਰ ਵੀ ਨੇ, ਉਹਨਾਂ ਨੇ ਇਹ ਗੱਲ ਕਹੀ, ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ ਤੇ ਸਿੱਖੋ ਯਾਦ ਰੱਖੋ, ਤੁਹਾਡੇ ਪੁੱਤਰ ਤੇ ਉਹਨਾਂ ਦੇ ਪੁੱਤਰ ਤੇ ਉਹਨਾਂ ਦੇ ਪੁੱਤਰ ਜਾਂ ਦਫ਼ਤਰਾਂ ਦੇ ਵਿੱਚ ਚਪੜਾਸੀ ਲੱਗੇ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਹਿੰਦੂਆਂ ਦੀਆਂ ਵੱਡੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਲਟੇਰੇ ਹੋਣਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਐਮੀ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਆਜ਼ਾਦੀ ਤੋਂ ਫੌਰਨ ਬਾਅਦ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਸੀ ਅਤੇ ਇਸ ਦੇ ਨਾਲ ਸਿੱਖਾਂ ਦੀ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੋਇਆ। ਸੋ 1980 ਤੋਂ ਲੈ ਕੇ ਫਿਰ ਦਹਿਸ਼ਤਗਰਦੀ ਦੇ ਨਾਂ ਥੱਲੇ ਸਿੱਖ ਜਵਾਨੀ ਦੀ ਨਸਲਕੁਸ਼ੀ ਕੀਤੀ ਗਈ। ਹੁਣ ਨੌਜਵਾਨੀ ਨੂੰ ਗੈਂਗਸਟਰਾਂ ਦੇ ਰਾਹ ਤੇ ਤੋਰ ਕੇ ਫਿਰ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਬੜੀ ਮਸ਼ਹੂਰ ਗੱਲ ਕਹੀ ਜਾਂਦੀ ਹੈ ਕਿ ਕੋਈ ਵੀ ਮਾਂ ਦਹਿਸ਼ਤਗਰਦ ਜਾਂ ਅਪਰਾਧੀ ਨਹੀਂ ਜੰਮਦੀ। ਬਿਲਕੁਲ ਉਹ ਬੱਚਾ ਜਾਂ ਬੱਚੀ ਜੰਮਦੀ ਹੈ, ਉਹ ਕ੍ਰਿਮੀਨਲ ਜਾਂ ਟੈਰਰਿਸਟ ਨਹੀਂ ਜੰਮਦੀ। ਜੀ ਹੁਣ ਇਹ ਬੜੀ ਡੂੰਘੀ ਸਟੇਟਮੈਂਟ ਹੈ ਇੰਡੀਵਿਜੂਅਲ ਜਰਨੀ ਦੇ ਮਾਮਲੇ 'ਚ ਵੀ, ਔਰ ਜਦੋਂ ਅਸੀਂ ਉਹਨਾਂ ਕੌਮਾਂ ਵੱਲ ਦੇਖਦੇ ਹਾਂ, ਜਾਂ ਉਹਨਾਂ ਬਰਾਦਰੀਆਂ ਵੱਲ ਦੇਖਦੇ ਹਾਂ, ਜਾਂ ਉਹਨਾਂ ਕਬੀਲਿਆਂ ਵੱਲ ਦੇਖਦੇ ਹਾਂ ਜਿਨ੍ਹਾਂ ਨੂੰ ਥਾਈਂ ਜਿਹੜਾ ਉਹ ਕ੍ਰਿਮੀਨਲ ਟ੍ਰਾਈਬ ਦੇ ਤੌਰ ਦੇ ਉੱਤੇ ਉਹਨਾਂ ਦੀ ਸ਼ਨਾਖਤ ਬਣਾ ਦਿੱਤੀ ਗਈ, ਫਿਰ ਦੇਖਣਾ ਹੋਏਗਾ ਕਿ ਕਿਵੇਂ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਮੁੱਢਲੇ ਹੱਕਾਂ ਤੋਂ ਡਿਪਰਾਈਵ ਕਰਦੇ ਹੋ, ਉਹਨਾਂ ਦੇ ਕੋਲ ਰੋਟੀ ਰੋਜ਼ੀ ਦਾ ਸਾਧਨ ਨਹੀਂ ਹੁੰਦਾ, ਉਹਨਾਂ ਦੇ ਕੋਲ ਹੋਰ ਜੀਵਨ ਨੂੰ ਇੱਕ ਡਿਗਨੀਫਾਈਡ ਢੰਗ ਨਾਲ ਜਿਉਣ ਦਾ ਰਸਤਾ ਨਹੀਂ ਹੁੰਦਾ, ਤੇ ਫਿਰ ਉਹ ਆਪਣੇ ਆਪ ਨੂੰ ਸਰਵਾਈਵਲ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ। ਕਿਉਂਕਿ ਇਹ ਵੀ ਇੱਕ, ਜੇ ਅਸੀਂ ਬਾਇਓਲੋਜੀਕਲ ਪੈਟਰਨ ਤੇ ਗੱਲ ਕਰੀਏ, ਤੇ ਬੇਸਿਕ ਇਨਸਟਿੰਕਟ ਇਨਸਾਨ ਦੇ ਅੰਦਰ ਸਰਵਾਈਵਲ ਐਕਸਟਿੰਕਟ ਹੈ ਕਿ ਭਾਈ ਜਿਹੜਾ ਇਨਸਟਿੰਕਟ ਕਿ ਉਹਨੇ ਕਿਵੇਂ ਸਰਵਾਈਵ ਕਰਨਾ। ਔਰ ਇਹੀ ਕਾਰਨ ਹੈ ਜਦੋਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜੀ ਉਹ ਵੇਲਾ ਆ ਗਿਆ ਕਿ ਮਾਵਾਂ ਨੇ ਪੁੱਤ ਨਹੀਂ ਸਾਂਭੇ। ਹੁਣ ਉਹਦੇ 'ਚ ਕੀ ਹੁੰਦਾ ਹੈ? ਉਹੀ ਸਰਵਾਈਵਲ ਇਨਸਟਿੰਕਟ ਹੈ ਕਿ ਤੁਸੀਂ ਕਿਵੇਂ ਸਰਵਾਈਵ ਕਰਨਾ। ਜੇ ਅਸੀਂ ਯੂਰਪ ਦੇ ਕਬੀਲਿਆਂ 'ਚ ਬਹੁਤ ਵਾਰ ਨਾਜ਼ੀਆਂ ਦੇ ਹੱਥੋਂ ਪਰਸੀਕਿਊਸ਼ਨ 'ਚ ਯਹੂਦੀਆਂ ਦੀ ਗੱਲ ਹੁੰਦੀ ਹੈ, ਜਿਹੜੇ ਹੋਏ ਵੀ ਪਰਸੀਕਿਊਟ, ਪਰ ਉਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਪਸੀ ਕਬੀਲਾ। ਹੁਣ ਜਿਪਸੀਆਂ ਦੀ ਜੇ ਤੁਸੀਂ ਹਿਸਟਰੀ ਦੇਖੋ ਤੇ ਇਹ ਸਾਡੇ ਸਬ ਕੰਟੀਨੈਂਟ 'ਚੋਂ ਆਏ ਨੇ, ਉਸ ਖਿੱਤੇ ਦੇ ਨੇ ਲੋਕ, ਲੇਕਿਨ ਕਦੋਂ ਨਿਕਲੇ, ਸਦੀਆਂ ਪਹਿਲਾਂ ਉੱਥੇ ਭੁੱਖਮਰੀ ਪਈ ਜਾਂ ਘਰੋਂ ਬੇਘਰ ਹੋਏ। ਲੇਕਿਨ ਅੱਜ ਵੀ ਯੂਰਪ ਦੇ ਵਿੱਚ ਤੁਸੀਂ ਰੋਮਾਨੀਆ ਦੇਖੋ, ਦੂਸਰੇ ਮੁਲਕ ਦੇਖੋ ਜਿਨ੍ਹਾਂ 'ਚ ਬਹੁਤ ਸਾਈਜ਼ੇਬਲ ਪੋਪੂਲੇਸ਼ਨ ਜਿਪਸੀਆਂ ਦੀ ਹੈ, ਪਰ ਉਹਨਾਂ ਨੂੰ ਚੋਰ
जुर्म करने वाले लटेरे समझिया जाता है, उन्होंने शहरों 'ਚ वड़न नहीं दिता जाता, उन्होंने मुढ़ले हक कोई नहीं करते। वो बैल गड्डियां 'ਚ जिवें साडे उत्थे उस किस्म के जिहड़े मूविंग ट्राइब सी उवें दे ने, वो जां हत्थ देखणगे जां कोई होर इस किस्म का जिहड़ा है वो मॉरल टर्पीचूड के मामलों 'ਚ डिगे होणगे, क्योंकि वो उन्हां दी सर्वाइवल है। और नाजियां ने हिटलर के पीरीयड दे विच बहुत सारे जिप्सियां की भी परसीक्यूशन की, और ये उन्हां दा सदियां तो यूरोप दे विच बी क्लास नहीं, उन्होंने आलमोस्ट ह्यूमन बीइंग वांग भी नहीं देखा जाता। और अज भी ये वर्तारा जिवें रोमानिया मैं एक मुल्क कहा, होर भी यूरोप के जिहड़े ईस्टर्न यूरोप के मुल्क ने उन्हां दे विच तुहानूं उन्हां दी गिणती मिल जाएगी। हुण असीं जे भारत के कॉन्टैक्स दे विच देखीए, अज भी जिहड़े ट्राइब असीं जिवें कल गल कीती सी सिकलीगर ट्राइब ने, हुण सिकलीगर वणजारे जे तुसीं करनाटका, आंध्रा, महाराष्ट्र और झारखंड और छत्तीसगढ़ 'ਚ देखो, उन्हां दे वड्डे तबके नूं क्रिमिनल्स की तरह डील किया जाता है। जदों भी कोई इलाके दे विच चोरी हो जाए, कोई होर क्राइम होए, तो वो उन्हां दीयां बस्तियां ते आके पुलिस झपटदी है, वो बेचारे झुग्गियां झोंपड़ियां 'ਚ रहिंदे ने, उन्हां नूं लिजा के मारकुट की जाती है। तो जिवें वो कैसाब्लैंका फिल्म 'ਚ सी कि अरैस्ट द यूजुअल सस्पैक्ट्स, हुण यूजुअल सस्पैक्ट की ने, वो सारा ट्राइब ही जिहड़ा सिकलीगरां दा वो इन्हां सारियां स्टेटां दे पुलिस रिकॉर्ड दे विच उन्हां नूं क्रिमिनल ट्राइब के तौर पर डील किया जाता है, उन्हां नूं 10 नंबरियां की लिस्ट दे विच रखिया जाता, और इस तरह बाकी थावां ते भी है। हुण गल असीं, क्योंकि ये खबर अज सारे मीडिया 'ਚ है, पंजाब के मीडिया 'ਚ भी इंटरनैशनल 'ਚ भी डिस्कस होया कि किवें दो पंजाब के गैंगस्टर, एक जयपाल भुल्लर जिहड़ा मुंडा किसी वेले प्रॉमिसिंग स्पोर्ट्समैन, हैमर थ्रोअर और शॉटपुट का नैशनल लैवल का प्लेयर सी, और ट्रेनिंग भी अगों लै रहा सी, उसदा और उहदा दोस्त जस्सी खरड़, जिस नूं कलकत्ते 'ਚ जाके एक साझा ऑपरेशन जिन्हों कहा गया पंजाब पुलिस, बंगाल पुलिस और सेंट्रल एजेंसीज ने उन्होंने मार मुकाया। और ये कहा गया कि जी ये खतरनाक, इन्होंने 2 पुलिस अफसर ASI लुधियाने दे विच और एक इंस्पैक्टर शायद उन्होंने मारिया सी, और ये वो हालां जो तुसी पैटर्न देखो, एक कईयां ने सवाल भी चुके ने, असीं भी सवाल चुकते हैं कि भाई ये हुण जदों कि ममता बनर्जी नूं बहुत सारे साडे वीर एडमायर करते हैं, असीं भी एडमायर करते हैं कि चैलेंज किया कि ये इस किस्म का कोई वाकया तो नहीं जिवें ज्योति बासू दे वेले 1990 दे विच पंजाब पुलिस ने जाके उत्थे पार्क 'ਚ बैठे बशीर मुहम्मद नाम का नौजवान, जिहड़ा उन्हां दा पहला नाम सी अमृतधारी, वो सिख सन, उन्हां दी वाइफ भी, उन्होंने जिहड़ा मारिया सी पार्क 'ਚ जाके। ये उन्हां दिनां दी गल है जदों कि आतंकवाद के नां थल्ले 4 चफेरे पंजाब पुलिस दीयां टीमां जाके यूपी दे विच पीलीभीत दे विच उन्होंने बंगाल 'ਚ, और ज्योति बासू ने फौरन उन्होंने अरैसट के भी ऑर्डर किए सी और इन्वेस्टिगेशन भी कराई सी, और उस दे उत्ते उन्होंने ये वार्निंग दी सी कि भाई ये एक्सैप्टेबल नहीं है। और हुण ये की होया, वैदर पंजाब वालों तो दिनकर गुप्ता जां दूजा इनू बंगाल पुलिस ही कह रहा है कि जी इंस्पैक्टर जख्मी भी होया, पर ये जदों मुकाबला होए जे इस किस्म के जिन्होंने ये हार्डकोर गैंगस्टर कहते हैं, फिर ये नहीं होंदा कि पुलिसिया जिहड़ा वो ना कोई मरे जवाब। सो लगता है कि भी ये पंजाब पुलिस ने अपने तौर पर भी किया हो सकता है, जां बंगाल की पुलिस नूं फड़ के मारिया हो सकता है, पर एक डिफरेंट, और मैं समझदा भी इसकी इन्वेस्टिगेशन होनी चाहिए है। पर इस दे उत्ते तुरदियां ही साडे वीर तनवीर सिंह सियाटल तो ने, उन्हां दी भी अज कॉल आई, होर भी 3-4 कॉलां आईयां कि जी ये जिहड़े सिखां दे मुंडे जिहड़े दलेर भी ने, बेशक उन्होंने उन्हां दी की इनवॉल्वमेंट है क्राइम 'ਚ, असीं उन्हां नूं कोई क्लीन चिट नहीं दिंदे, पर ये आने बहाने अगों मारन की लाइन शुरू हुई है भी इन्हां लई सानू कुछ करना चाहिए। और ये जिन्होंने मारिया इसनूं जयपाल भुल्लर नूं, ये साबका ASI पुलिस का उहदा मुंडा है, ऑलरेडी मैं दस्सिया कि प्रॉमिसिंग स्पोर्ट्समैन, और उस तो पहला सुखा कालों नाम का एक गैंगस्टर जिसनूं मारिया गया, और ये विक्की गौंडर, ये सारे वाकयात इस पीरीयड 'ਚ होए ने, अमरिंदर सिंह के पीरीयड। हुण मैं जदों जिन्हां दीयां कॉलां आईयां उहनूं भी सुनिया, मैं भी जदों देखदा इहनूं महसूस करदा, फिर असीं ये भी देखिया कि पंजाब 'ਚ RSS का
ਜਿਹੜਾ ਬ੍ਰਿਗੇਡੀਅਰ ਇੱਕ ਗੜਗੇਜਾ ਜਲੰਧਰ ਦੇ ਵਿੱਚ ਮਾਰਿਆ ਗਿਆ, ਕੋਈ ਹੋਰ 3-4, ਉਹਨਾਂ ਨੂੰ ਵੀ ਮਾਰਨ ਦੀ ਜ਼ਿੰਮੇਵਾਰੀ ਤਾਂ ਉਹਨਾਂ ਨੇ ਨਹੀਂ ਲਈ, ਲੇਕਿਨ ਪੁਲਿਸ ਨੇ ਕਿਹਾ ਜੀ ਇਹ ਗੈਂਗਸਟਰਸ ਨੇ ਮਾਰੇ। ਔਰ ਇਹਦੇ 'ਚ ਇਹ ਵੀ ਆਇਆ ਕਿ ਭਾਈ ਹੁਣ ਜੇ ਤੁਸੀਂ ਇਹ ਦੇਖੋ ਕਿ ਇਹ ਸਫ਼ਰ ਸ਼ੁਰੂ ਕਿੱਥੋਂ ਹੁੰਦਾ, ਔਰ ਮੇਰਾ ਧਿਆਨ ਕਿਉਂਕਿ ਕਿਸੇ ਵੀ ਬਿਮਾਰੀ ਦੇ ਲੱਛਣਾਂ ਜਾਂ ਸਿੰਪਟਮਸ ਦੀ ਬਜਾਏ ਬਿਮਾਰੀ ਦੇ ਰੂਟ ਕਾਜ਼ ਦੇ ਉੱਤੇ ਹੁੰਦਾ, ਉਹਦੇ ਕਾਜ਼ੇਟਿਵ ਫੈਕਟਰ ਤੇ ਹੁੰਦਾ, ਤੇ ਇੱਕਦਮ ਜਦੋਂ ਅਸੀਂ ਕ੍ਰਾਈਮ ਸ਼ਬਦ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ ਫਿਰ ਸਾਡਾ ਧਿਆਨ ਜਾਣਾ ਚਾਹੀਦਾ ਹੈ 15 ਅਗਸਤ 1947 ਨੂੰ ਦੇਸ਼ ਵੰਡ ਹੁੰਦੀ ਹੈ, 40% ਸਿੱਖ ਹਿਜਰਤ ਕਰਕੇ ਲਹਿੰਦੇ ਪੰਜਾਬ ਚੋਂ, ਸਿੰਧ ਚੋਂ, ਫਰੰਟੀਅਰ ਦੇ ਏਰੀਏ ਚੋਂ ਇੱਧਰ ਆਉਂਦੇ ਨੇ। ਸਿਵਲ ਵਾਰ, ਪਾਗਲਪਨ ਦੋਨੋਂ ਪਾਸੇ ਦਾ, ਔਰ ਇੱਧਰ ਆਉਂਦੇ ਆ ਵਿਦਨ ਅਜੇ 2 ਮਹੀਨੇ ਵੀ ਮੁਕੰਮਲ ਨਹੀਂ ਹੋਏ, ਅਸੀਂ ਦੇਖਦੇ ਹਾਂ ਕਿ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਿਹਨੂੰ ਹੋਮ ਮਿਨਿਸਟਰੀ, ਪਟੇਲ ਹੋਮ ਮਿਨਿਸਟਰ ਹੈ ਪੰਜਾਬ ਦੇ ਵਿੱਚ, ਗਵਰਨਰ ਚੰਦੂ ਲਾਲ ਤ੍ਰਿਵੇਦੀ ਹੈ ਇਹ, ਔਰ ਨਹਿਰੂ ਪ੍ਰਾਈਮ ਮਿਨਿਸਟਰ ਹੈ, ਇਹ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਇਹ ਜਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਅੱਗੋਂ ਡਿਪਟੀ ਕਮਿਸ਼ਨਰਸ ਨੂੰ ਕਿਹਾ ਜਾਂਦਾ ਹੈ ਕਿ ਉਹ ਲੋੜੀਂਦੀ ਕਾਰਵਾਈ ਕਰਨ। ਇਸ ਦੇ ਉੱਤੇ ਸਰਦਾਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ, ਉਸ ਵੇਲੇ ਕਾਂਗੜਾ ਪੰਜਾਬ ਦਾ ਹਿੱਸਾ ਸੀ, ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਕਿਵੇਂ ਉਹਨਾਂ ਨੂੰ ਫ੍ਰਿਵਲਸ ਕਰਪਸ਼ਨ ਚਾਰਜਿਸ ਦੇ ਥੱਲੇ 15-16 ਸਾਲ ਦੀ ਨੌਕਰੀ ਦੇ ਬਾਵਜੂਦ ਡਿਸਮਿਸ ਕੀਤਾ ਗਿਆ ਵਿਦਆਊਟ ਪੈਨਸ਼ਨ, ਔਰ ਸੁਪਰੀਮ ਕੋਰਟ ਤੱਕ ਕੋਈ ਸੁਣਵਾਈ ਨਹੀਂ ਹੋਈ। ਔਰ ਉਹੀ ਸਰਦਾਰ ਕਪੂਰ ਸਿੰਘ ਜਿਹੜੇ ਇੱਕ ਵੱਡੇ ਫਿਲਾਸਫਰ ਵੀ ਨੇ, ਉਦੋਂ ਵੀ ਸਨ, ਔਰ ਬਾਅਦ 'ਚ ਉਹਨਾਂ ਨੇ ਬਹੁਤ ਕੁਛ ਲਿਟਰੇਚਰ ਲਿਖਿਆ। ਉਹ 1970ਵਿਆਂ ਦੇ ਵਿੱਚ, ਉਦੋਂ ਅਜੇ ਸੰਤ ਭਿੰਡਰਾਂ ਵਾਲੇ ਸੀਨ ਤੇ ਨਹੀਂ ਆਏ, ਉਹ ਕੈਨੇਡਾ ਆਉਂਦੇ ਨੇ, ਕੈਨੇਡਾ ਦੇ ਇੱਕ ਬਾਹਰ ਹਾਲ ਦੇ ਵਿੱਚ ਉਹਨਾਂ ਦਾ ਲੈਕਚਰ ਰੱਖਿਆ ਜਾਂਦਾ ਜਿਹਨੂੰ ਨਾਨ ਸਿੱਖ ਕੈਨੇਡੀਅਨ ਵੀ ਸੁਣਨ ਆਉਂਦੇ ਨੇ, ਔਰ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ, ਅੰਗਰੇਜ਼ੀ ਦੇ ਵਿੱਚ ਉਹ ਬੋਲੇ, ਉਹਨਾਂ ਨੇ ਕਿਹਾ ਕਿ ਇਫ ਸਿੱਖਸ ਵੋਂਟ ਹੈਵ ਪੋਲੀਟੀਕਲ ਪਾਵਰ, ਫਿਰ ਉਹਨਾਂ ਨੇ ਆਡੀਅנס ਵਾਰ ਐਡਰੈਸ ਕਰਦਿਆਂ ਕਿਹਾ then your sons and their sons and their sons will be the peons in the offices, security guards in front of Hindu-owned hotels, drivers of Hindu-owned cars, or wayside robbers, nothing more than that. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ ਤੇ ਸਿੱਖੋ ਯਾਦ ਰੱਖੋ ਤੁਹਾਡੇ ਪੁੱਤਰ ਤੇ ਉਹਨਾਂ ਦੇ ਪੁੱਤਰ ਤੇ ਉਹਨਾਂ ਦੇ ਪੁੱਤਰ ਜਾਂ ਦਫ਼ਤਰਾਂ ਦੇ ਵਿੱਚ ਚਪੜਾਸੀ ਲੱਗੇ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਹਿੰਦੂਆਂ ਦੀਆਂ ਵੱਡੀਆਂ ਵੱਡੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਲਟੇਰੇ ਹੋਣਗੇ। ਇਸ ਤੋਂ ਵੱਧ ਕੇ ਕੁਛ ਨਹੀਂ। ਹੁਣ ਅੱਜ ਜਦੋਂ ਅਸੀਂ ਇਹ ਗੈਂਗਸਟਰਸ ਤੱਕ ਦਾ ਸਫ਼ਰ ਦੇਖਦੇ ਹਾਂ, ਫਿਰ ਇਸ ਗੱਲ ਦਾ ਧਿਆਨ ਰਹੇ ਕਿ ਕ੍ਰਿਮੀਨਲ ਟ੍ਰਾਈਬ ਐਲਾਨਣ ਤੋਂ ਬਾਅਦ ਫਿਰ 1980ਵਿਆਂ 'ਚ ਪਹੁੰਚਦੇ ਆ, ਉਹਨਾਂ ਨੇ ਸਿੱਖਾਂ ਦੇ ਲਈ ਹਕੂਮਤ ਨੇ ਜਿਹੜੇ ਲਫ਼ਜ਼ ਘੜੇ, ਉਗਰਵਾਦੀ, ਅਲਗਾਵਵਾਦੀ, ਆਤੰਕਵਾਦੀ, ਜਿਹਦੇ ਲਈ ਲਫ਼ਜ਼ ਦਹਿਸ਼ਤਗਰਦ, ਐਕਸਟ੍ਰੀਮਿਸਟ, ਰੈਡੀਕਲ ਅੰਗਰੇਜ਼ੀ ਦੇ ਵਿੱਚ ਵੀ ਆ ਗਏ। ਔਰ ਨਤੀਜਾ ਇੱਕ ਪੂਰੀ ਜਨਰੇਸ਼ਨ 1980ਵਿਆਂ ਤੋਂ ਲੈ ਕੇ 1995 ਤੱਕ ਪਹੁੰਚਦੇ ਆ ਦਹਿਸ਼ਤਗਰਦੀ ਦੇ ਨਾਂ ਥੱਲੇ ਦੇਸ਼ ਦੀ ਏਕਤਾ ਅਖੰਡਤਾ ਤੋੜਨ ਵਾਲੇ ਉਹ ਸਿੱਖਾਂ ਦੀ ਮਾਰ ਮੁਕਾਈ। ਹੁਣ ਜਿਹੜਾ ਫਿਨੋਮੀਨਾ, ਹੁਣ ਜਦੋਂ ਤੁਹਾਡੇ ਕੋਲ ਓਪਰਚੁਨਿਟੀਜ਼ ਹੀ ਨਹੀਂ ਨੇ, ਤੁਹਾਡੀਆਂ ਜ਼ਮੀਨਾਂ ਜਿਹੜੀਆਂ ਬਿਲਕੁਲ 85% ਪੰਜਾਬ ਦੇ ਸਿੱਖ ਕਿਸਾਨ 5 ਏਕੜ ਤੋਂ ਵੀ ਘੱਟ ਜ਼ਮੀਨ ਹੈ, ਪੰਜਾਬ ਨੂੰ ਕੋਈ ਇੰਡਸਟਰੀ ਨਹੀਂ ਦਿੱਤੀ ਗਈ, ਕਿਵੇਂ MA PhD ਜਿਹੜੇ ਨੇ ਚਪੜਾਸੀ ਦੀਆਂ ਨੌਕਰੀਆਂ ਲਈ ਵੀ ਤਰਸਦੇ ਨੇ। ਸਰ ਕਪੂਰ ਸਿੰਘ ਦੀ ਗੱਲ ਠੀਕ ਸਾਬਤ ਹੁੰਦੀ, ਚਪੜਾਸੀ ਦੀ ਜੇ ਕਦੇ ਅਸਾਮੀਆਂ ਨਿਕਲਣ ਤੇ ਉਹਦੇ ਲਈ ਵੀ PhD ਅਪਲਾਈ ਕਰ ਰਹੇ ਹੁੰਦੇ ਨੇ, ਹਾਲਾਂ ਉਹ ਵੀ ਮੁੜ ਕੇ ਪੈਸੇ ਲੈ ਕੇ ਹੀ ਕਿਸੇ ਨੂੰ ਦਿੱਤੀ ਹੁੰਦੀ ਹੈ। ਕਿਵੇਂ ਕਿਸ ਅਹੁਦੇ ਦਾ ਕੀ ਭਾਅ ਪੈਂਦਾ ਹੈ ਕੋਈ ਵੇਰਵੇ 'ਚ ਜਾਣ ਦੀ ਲੋੜ ਨਹੀਂ ਹੈ। ਹੁਣ ਉਸ ਸਾਰੇ ਤੋਂ ਬਾਅਦ ਫਿਰ ਕੀ ਰਸਤਾ ਰਹਿ ਜਾਂਦਾ ਕਿ ਭਾਈ ਜੇ ਤੁਸੀਂ ਸਾਨੂੰ ਜੀਣ ਦੇ ਹੱਕ ਨਹੀਂ ਦਿੱਤੇ ਤੇ ਅਸੀਂ ਫਿਰ ਇਹੀ ਕੁਛ ਕਰਾਂਗੇ। ਤੇ ਅੱਜ ਜਿਹੜੀ ਜਨਰੇਸ਼ਨ ਹੈ ਜਿਸ ਨੂੰ
ਜਿਹੜੇ ਸਾਡੇ ਵੀ ਆਪਣੇ ਕਈ ਕਹਿਣਗੇ ਦੇਖੋ ਜੀ ਫਿਰ ਮਾੜੇ ਦਾ ਤਾਂ ਮਾੜਾ ਹੀ ਅਸਰ ਹੁੰਦਾ ਹੈ। ਇਹ ਨਹੀਂ ਹੈ। ਕੋਈ ਮਾਂ ਨੇ ਦਹਿਸ਼ਤਗਰਦ ਨਹੀਂ ਜੰਮਿਆ, ਮਾਂ ਨੇ ਕੋਈ ਗੈਂਗਸਟਰ ਨਹੀਂ ਜੰਮਿਆ। ਉਹ ਹਾਲਾਤ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਸੀ, ਅਸੀਂ ਬਹੁਤ ਵਾਰ ਸਿੱਖ ਰਾਜ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੀ ਗੱਲ ਕਰਦੇ ਹਾਂ, ਹਾਲਾਂ ਉਹਦੇ 'ਚ ਸਾਰੇ ਹੀ ਹਿੰਦੂ ਸਿੱਖ ਮੁਸਲਮਾਨ ਖੁਸ਼ਹਾਲ ਸੀ, ਲੇਕਿਨ ਤੁਸੀਂ ਤਬਦੀਲੀ ਦੇਖੋ। ਅੱਜ ਵੀ ਤੁਸੀਂ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖੋ, 50 ਤੋਂ ਜ਼ਿਆਦਾ ਜਿਹੜੇ ਬਾਹਰਲੇ ਲੋਕ, ਯੂਰਪੀਅਨ, ਇਟਾਲੀਅਨ, ਫ੍ਰੈਂਚ, ਅਮਰੀਕਨ, ਰਸ਼ੀਅਨ, ਉਹ ਸਿੱਖ ਰਾਜ ਦੇ ਵਿੱਚ ਆ ਕੇ ਨੌਕਰੀ ਕਰਦੇ ਸੀ। ਜਨਰਲ ਲਾਰਡ, ਜਨਰਲ ਵੈਂਤੁਰਾ, ਫਿਲਾਡੈਲਫੀਆ ਦਾ ਇੱਕ ਅੰਗਰੇਜ਼ ਡਾਕਟਰ, ਔਰ ਸਾਰੇ ਕਿਉਂ? ਉਦੋਂ ਇਹ ਤਾਂ ਨਹੀਂ ਸੀ ਕਿ ਤੁਹਾਨੂੰ ਧੱਕੇ ਖਾਣ ਲਈ ਬਾਹਰ ਆਉਣਾ ਪੈਂਦਾ ਸੀ, ਜਾਂ ਤੁਹਾਡੀ ਆਪਣੀ ਧਰਤੀ ਤੇ ਤੁਹਾਡੇ ਲਈ ਕੰਮ ਨਹੀਂ ਸੀ। ਕਿਉਂਕਿ ਅਲਟੀਮੇਟਲੀ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਜਦੋਂ ਤੁਹਾਡੇ ਕੋਲ ਰਾਜ ਹੁੰਦਾ ਹੈ, ਉਹਦੇ ਨਾਲ ਪ੍ਰੋਸਪੈਰਿਟੀ ਜੁੜੀ ਹੁੰਦੀ ਹੈ। ਜੇ ਉਹਨੂੰ ਤੁਸੀਂ ਠੀਕ ਢੰਗ ਨਾਲ ਕਰਦੇ ਹੋ, ਓਪਰਚੁਨਿਟੀਜ਼ ਉਹਦੇ ਚੋਂ ਨਿਕਲਦੀਆਂ ਨੇ। ਸੋ ਅੱਜ ਉਹੀ ਪੰਜਾਬ ਅੱਜ ਭਾਰਤ ਦੇ 29 ਸੂਬਿਆਂ ਚੋਂ 18ਵੇਂ 19ਵੇਂ ਨੰਬਰ ਦੇ ਉੱਤੇ ਇਕਨੋਮਿਕਲੀ ਧੱਕ ਦਿੱਤਾ ਗਿਆ। ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਔਰ ਰਾਜਸਥਾਨ ਪ੍ਰੋਸਪਰਸ ਬਣਾ ਦਿੱਤੇ ਗਏ। ਪੰਜਾਬ ਦੀ ਇੰਡਸਟਰੀ ਨੂੰ ਕੱਢ ਕੇ ਹਿਮਾਚਲ ਔਰ ਦੂਸਰੀਆਂ ਥਾਵਾਂ ਦੇ ਉੱਤੇ ਸਪੈਸ਼ਲ ਡੀਲ ਸੈਂਟਰ ਦੀ ਹੈ, ਕੋਈ ਟੈਕਸ ਨਹੀਂ ਹੈ, ਪੰਜਾਬ ਦੀ ਇੰਡਸਟਰੀ ਬਰਬਾਦ ਕਰ ਦਿੱਤੀ। ਸੋ ਗੱਲ ਮੁੱਕਦੀ, ਅਸੀਂ ਹਮਦਰਦੀ ਕਰਦੇ ਹਾਂ ਮਾਂ ਦੇ ਲਈ, ਬਾਪ ਦੇ ਲਈ, ਜਿਨ੍ਹਾਂ ਦੇ ਬੱਚੇ ਮਾਰੇ ਗਏ। ਪਹਿਲਾਂ ਤੁਸੀਂ ਦਹਿਸ਼ਤਗਰਦ ਕਹਿ ਕੇ ਇੱਕ ਨਸਲ ਮਾਰੀ ਹੈ, ਹੁਣ ਅਗਲਿਆਂ ਨੂੰ ਗੈਂਗਸਟਰ ਕਹਿ ਕੇ ਮਾਰ ਦਿਓਗੇ। ਪਰ ਮੁੱਕਦੀ ਗੱਲ ਜਿਹਨੂੰ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਇਹੀ ਹੈ ਕਿ ਆਪਣਾ ਰਾਜ ਭਾਗ ਬਣਾਏ ਬਿਨਾਂ ਜੇ ਅਸੀਂ ਖਾਲਿਸਤਾਨ ਨੂੰ ਲਿਬਰੇਟ ਨਹੀਂ ਕਰਵਾਵਾਂਗੇ ਤੇ ਸਾਡੀਆਂ ਅਗਲੀਆਂ ਜਨਰੇਸ਼ਨਾਂ ਉਹੀ ਜੋ ਮੈਂ ਜਿਪਸੀਆਂ ਦਾ ਹਾਲ ਕੀਤਾ, ਜੋ ਦੱਸਿਆ ਵੀ ਕੀ ਹਾਲ ਹੋਇਆ ਔਰ ਅੱਜ ਸਾਡਾ ਕੀ ਹਾਲ ਹੋ ਰਿਹਾ, ਉਸੇ ਰਸਤੇ ਵਾਲੀ ਸਾਨੂੰ ਧੱਕਿਆ ਜਾ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।